ਉਹਨੇ ਲਾਲ ਕੱਚਾ ਪਾਇਆ ਸਿੱਖਾਂ ਵਾਲਾ, ਉਹਨੇ ਬੰਦਾ ਟੁੰਡਾ ਜਿਹਾ ਬਣਾਇਆ ਤੇ ਫਾੜੀ ਚਲਾ ਗਿਆ, ਦਾਤ ਲੈ ਕੇ ਅੱਛਾ ਪਿੱਛੋਂ ਇਹਨਾਂ ਦੇ ਵਿੱਚ ਵੜ ਗਿਆ, ਪਿੱਛੋਂ ਦੀ ਵੜ ਗਿਆ। ਉਹਨੇ ਜਨਾਬ ਉਹ ਵਡਾਂਗਾ ਸ਼ੁਰੂ ਕਰ ਦਿੱਤਾ ਉਹਦੇ ਨਾਲ। ਹਾਂ ਹਾਂ ਜਿਲੇ ਉਹਨਾਂ ਨੂੰ ਨਿਕਲਿਆ ਤਾਂ ਅੱਗੇ ਮੁਸਲਮਾਨ ਸੀ, ਇਹਨਾਂ ਨੇ ਕਿਹਾ ਇਹ ਤਾਂ ਸਿੱਖਾਂ ਦਾ ਮੁੰਡਾ, ਇਹਨੇ ਬਰਛੀ ਮਾਰ ਕੇ ਮਾਰ ਦਿੱਤਾ, ਆਪਣਿਆਂ ਨੇ ਮਾਰ ਆਪਣਿਆਂ ਨੂੰ ਸ਼ਹੀਦ ਕਰ ਦਿੱਤਾ। ਬਸ ਉਹ ਇੱਕ ਬੰਦਾ ਮੋਇਆ ਤਾਂ ਸਿੱਖਾਂ ਦਾ ਕੋਈ ਪਤਾ ਨਹੀਂ ਕਿੰਨੇ ਮਰ ਗਏ ਸੀ। ਇਹ ਤਾਂ ਬਹੁਤ ਬੜੀ ਜੰਗ ਹੋਈ ਆ ਫਿਰ ਉੱਥੇ। ਬਹੁਤ ਬੜੀ ਇਹ ਮਸਤੀ ਵਾਲੇ ਪਿੰਡ 'ਚ ਹੋਈ। ਮਾਸੀ ਯਾਰ ਪਿੰਡ 'ਚ ਹੋਈ। ਇਹ ਸਿੱਖਾਂ ਨੇ ਜੀ ਸਾਡੇ ਜਿਹੜੇ ਕੁੱਪ ਸੀ ਉਹਨਾਂ ਨੂੰ ਅੱਗ ਲਾਤੀ, ਤੂੜੀ ਦੇ ਕੁੱਪਾਂ ਨੂੰ। ਹਾਂ ਫਿਰ ਇਹਨਾਂ ਨੇ ਅਬੜ ਦਬੜ ਬੋਲਿਆ, ਅੱਛਾ ਹੌਲੀ ਹੌਲੀ ਗਾਹਾਂ ਤੁਰੇ, ਹੂੰ ਤਲਵਾਰਾਂ ਕਮਾਉਂਦੇ ਆਣ ਦਾ ਬੜਾ ਬੜਾ ਬਕਵਾਸ ਆ, ਸਿੱਖ ਕੋਈ ਪਤਾ ਨਾ ਲੱਗੇ। ਹਾਂ। ਤਾਂ ਸਾਡੇ ਮੁਸਲਮਾਨ ਜਿਹੜੇ ਸੀ ਸਾਰੇ ਡਰ ਗਏ, ਬਿਲਕੁਲ ਪਾਣੀ 'ਚ ਬਹਿ ਗਏ। ਹਾਂ ਹਾਂ ਕਿ ਭਾਦੋਂ ਮਹੀਨਾ ਸਾਡਾ ਪਹਿਲਾ ਰੋਜ਼ਾ ਸੀ। ਅੱਛਾ ਜੀ। ਜਦ ਸਾਡੇ ਪਿੰਡ ਪਰ ਹਮਲਾ ਹੋਇਆ, 2 ਸਿੱਖ ਇੱਥੇ ਦੇ ਗਏ ਸੀ ਤੁਹਾਡੇ ਹਮਲੇ 'ਚ। ਕਿੱਥੇ ਦੇ? ਹਨੂੰਮਾਨ ਇੱਥੇ ਦੇ 478 ਚਾਵੇ ਦੇ। ਹਾਂ 478 GB। ਹਾਂ ਚਾਹਦੇ ਤੇ 2 ਸਿੱਖ ਗਏ ਸੀ ਉੱਥੇ ਲਾਉਣ ਵਾਲੇ। ਇਹ ਹੁਣ ਦੱਸੋ ਵੀ ਇਹ ਕਿਉਂ ਗਏ, ਇਹਨਾਂ ਦਾ ਕੀ ਇਹ ਲਾਸ? ਬੈਤਾਂ ਦਾ ਅੱਛਾ ਜਿਹੜਾ ਪਿੰਡ ਠਾਣਾ ਸੀ ਜੀ ਤੁਹਾਡਾ, ਜੀ ਹਾਂ। ਤਕੜਾ ਪਿੰਡ ਸੀ। ਹਾਂ ਤਕੜਾ ਪਿੰਡ ਸੀ। ਕਿੰਨੇ ਘਰ ਸੀਗੇ ਜੀ? ਇਹਨਾਂ ਦਾ ਹੋਊਗਾ 500 ਘਰ। 500 ਘਰ। ਆਦੀ ਸੀਗੀ ਪਹਾੜੀ ਖਿਲਰਮਾ ਸੀ। ਖਿਲਨਵਾ। ਕਿਸੇ ਮੁਹੱਲੇ ਦਾ ਨਾਂ ਸੀ ਘੱਟੇ ਹੇਠ, ਕਿਸੇ ਦਾ ਨਾਂ ਸੀ ਟਾਲੀ ਵਾਲਾ, ਕਿਸੇ ਦਾ ਨਾਂ ਸੀ ਛੰਨਣ, ਕਿਸੇ ਦਾ ਨਾਂ ਸੀ ਮਹੂ ਵਾਲਾ। ਇਸ ਤਰ੍ਹਾਂ ਬਹੁਤ ਮੁਹੱਲੇ ਸੀ ਇਹਦੇ। ਅੱਛਾ ਅੱਛਾ ਅੱਛਾ। ਦੂਰ ਦੂਰ। ਇਹ ਤਹਿਸੀਲ ਊਨੇ 'ਚ ਤਾਂ ਨਹੀਂ ਸੀ? ਨਾ ਤਹਿਸੀਲ ਉਹਨਾਂ ਦਾ ਉਧਰ ਚਲ ਗਏ ਨਾ ਪਹਾੜ 'ਚ। ਪਹਾੜ 'ਚ। ਇਹ ਤਹਿਸੀਲ ਹੁਸ਼ਿਆਰਪੁਰ 'ਚ ਸੀ। ਲੇਕਿਨ ਹੈ ਥੋੜਾ ਉੱਚਾ ਨੀਵਾਂ ਸੀ। ਹਾਂ ਜਿਹੜੀਆਂ ਅਸੀਂ ਸੇ ਬਿਲਕੁਲ ਸਾਨੂੰ ਕਹਿੰਦੇ ਸੀ ਕੰਢੀ ਦੇ। ਅੱਛਾ ਤੁਸੀਂ ਕੰਢੀ ਸੇ ਪਹਾੜ ਦੇ ਕੰਢੇ ਤੇ ਬਾਅਦ। ਅੱਛਾ ਅੱਛਾ ਅੱਛਾ। ਜਿਹੜੀਆਂ ਸੀ ਇਹ ਪਹਾੜ ਦੇ ਵਿੱਚ ਸੀ। ਅੱਛਾ ਅੱਛਾ। ਤੂੰ ਪਹਾੜ ਨੇੜੇ ਸੀ ਵਾਲੇ ਸੀ, ਉਹ ਪਹਾੜ ਦੇ ਵਿੱਚ, ਤਾਂ ਹੀ ਉਹਨਾਂ ਨੂੰ ਪਹਾੜੀਏ ਕਹਿੰਦੇ ਆ। ਤੇ ਥੱਥਣਾ ਸਾਡਾ ਪਿੰਡ ਜਿਹੜਾ ਸੀਗਾ ਇਹ ਤਾਂ ਮੈਦਾਨ 'ਚ ਸੀ ਥੱਲੇ। ਇਹ ਰੱਕੜ 'ਚ ਸੀ। ਇਹਨੂੰ ਰੱਕੜ ਕਹਿੰਦੇ? ਲਓ ਅੱਜ ਪਤਾ ਲੱਗਾ ਜੀ ਇਹ ਕੀ ਫਰਕ ਹੈ। ਕੰਢੀ ਪਹਾੜ ਕੰਢੀ ਦੇ ਸਗੇ ਪਿੰਡ 32 ਵਿੱਚੇ ਰੱਕੜ ਮਿਲਾ ਕੇ। ਅੱਛਾ ਤਾਂ 27 ਪਿੰਡ ਸਗੇ ਬੇਟ ਦੇ। ਜਿਹੜੇ ਗੱਡੀ ਦੀ ਲਾਈਨ ਜਿਹੜੀ ਗਈ ਨਾ ਮਕੇਰੀਆਂ ਨੂੰ ਹੁਸ਼ਿਆਰਪੁਰੋਂ, ਹਾਂ ਇਹਦੇ ਜਿਹੜੇ ਲੈਂਦੇ ਪਿੰਡ ਸੀ ਨਾ, ਹਾਂ ਹਾਂ ਉਹ ਸਗੇ ਬੇਟ ਦੇ। ਠੀਕ ਆ। ਉਸ ਇਲਾਕੇ ਨੂੰ ਕਹਿੰਦੇ ਸੀ ਬੇਟ। ਠੀਕ ਆ। ਉਹਦੇ ਸੀ 27 ਪਿੰਡ। ਉਹਨੂੰ ਕਹਿੰਦੇ ਸੀ 27 ਆ, ਇਹਨੂੰ ਕਹਿੰਦੇ ਸੀ 32 ਆ। ਠੀਕ। ਤੇ ਰੱਕੜ ਦੇ ਕਿੰਨੇ ਸੀ? ਰੱਕੜ ਦੇ ਇਹ ਵਿੱਚੇ ਆ ਜਾਂਦੇ ਸਾਡੇ ਰੱਕੜ ਵਾਲੇ। ਠੀਕ ਆ। ਇਹ ਰੱਕੜ ਦੇ ਮਾਸੀਆਲ, ਜਾਗਲਾਂ, ਆਂਟੀਆਂ, ਤੁਹਾਡਾ ਪਿੰਡ, ਇੱਕ ਹੋਰ ਸੀਗਾ ਖਾਨਪੁਰ, ਕਨੂਰਪੁਰ, ਸਹਿਚਾਂ। ਇਹ ਸਾਰੇ ਰੱਕੜ ਚ ਆਏ ਸੀ ਹੁਸ਼ਿਆਰਪੁਰ ਤਾਈਂ। ਨਾਰਾ ਡਾਡਾ ਵੀ। ਹਾਂ। ਤੇ ਆ ਜਿਹੜਾ ਸੀਗਾ ਜਿਹੜੀ ਕੰਢੀ ਆ ਗਈ ਸੀ, ਇਹ ਨਰਿਆਲਾ ਸਾਹਿਬ ਹੁਸ਼ਿਆਰਪੁਰ ਸਿੱਧਾ ਹੀ ਪਹਾੜ ਦੇ ਨਾਲ। ਅੱਛਾ ਨਰਿਆਲਾ ਇਹ ਵੀ ਮੁਸਲਮਾਨਾਂ ਦਾ ਪਿੰਡ ਸੀਗਾ। ਠੀਕ। ਤਾਂ ਅੱਗੇ ਹੈਗਾ ਰਾਘੋਵਾਲ। ਅੱਗੇ ਸੈਨਪੁਰ ਬਟਿਆੜੀ। ਰਹਿਮਾਪੁਰ ਤਕੜੀ। ਅੱਗੇ ਆ ਗਿਆ ਸਗੇ ਆ ਜਿਹੜੇ ਆਪਦੇ ਰਾਕੋ ਟਟਵਾਲੀ ਵਾਲੇ। ਠੀਕ ਆ। ਇਹਨਾਂ ਦੇ ਵਿੱਚ ਸਿੱਖਾਂ ਦੇ ਪਿੰਡ ਵੀ ਸਗੇ, ਰਘਵਾਲ ਸਾਹਿਬ ਸਿੱਖਾਂ ਦਾ ਪਿੰਡ। ਠੀਕ ਆ। ਤੇ ਜਿਹੜੇ ਟਟਵਾਲੀ ਸਗੀ ਬ੍ਰਾਹਮਣਾਂ ਦਾ ਪਿੰਡ ਸੀ। ਅੱਛਾ ਬਾਹਮਣਾਂ ਦਾ। ਹਾਂ। ਅੱਛਾ ਰਾਮ ਟਟਵਾਲੀ ਤਾਂ ਹੀ ਕਹਿੰਦੇ, ਰਾਮ ਲੱਗਦਾ ਸੀ ਇਹਦੇ ਨਾਲ। ਇਹਦਾ ਪੂਰਾ ਨਾਮ ਸੀ ਰਾਮ ਟਟਵਾਲੀ। ਠੀਕ। ਇਹਦੇ ਵਿੱਚ ਗੁੱਜਰਾਂ ਦੇ ਘਰ ਸਗੇ, ਬ੍ਰਾਹਮਣਾਂ ਦਾ ਪਿੰਡ ਸੀ। ਉਹਦੇ ਅੱਗੇ ਆ ਗਿਆ ਸਾਰਾ ਕਟੋੜੀਏ ਜਿਹੜੇ ਇੱਥੇ ਹੈਗੇ ਇੱਥੇ ਗਿੱਦੜੀ ਆ ਗਈ। ਉਹਦੇ ਅੱਗੇ ਆ ਗਿਆ ਸਾ ਮਨਹੋਤੇ ਸਾ, ਇਹ ਹਿੰਦੂਆਂ ਦਾ ਪਿੰਡ। ਅੱਛਾ ਉਹਦੇ ਨਾਲ ਸਾ ਠਾਣਾ ਉਹਦੇ ਨਾਲ। ਹਾਂ ਇਹ ਕੰਢੀ ਦੇ ਪਿੰਡ ਆਏ। ਅੱਛਾ ਇਹ ਦੱਸੋ ਇਹਦੇ ਵਿੱਚ ਫਿਰ ਹਿੰਦੂਆਂ ਦੇ ਪਿੰਡ, ਮੁਸਲਮਾਨਾਂ ਦਾ ਪਿੰਡ, ਫਿਰ ਕੰਢੀ ਚ ਆ ਗਿਆ ਬਰੂਹੀ। ਅੱਛਾ ਕੋਈ ਬਰੂਹੀ। ਇਹ ਆ ਗਏ। ਇਹ ਫਿਰ ਅੱਗੇ ਆ ਗਈਆਂ ਜਾਗਲਾਂ, ਥੋੜ੍ਹੀਆਂ ਜਿਹੀਆਂ ਢਲ ਕੇ ਸੀ ਪਿੰਡ ਹਟ ਕੇ। ਅੱਛਾ ਇਹ ਤੇ ਅੱਗੇ ਫਿਰ ਪਿੰਡ ਚਲੇ ਆਉਂਦੇ ਸੀ ਉਹ ਮੋਆ ਬਾਂਠਾਂ। ਅੱਛਾ ਹੈ ਇਹ ਗਏ ਹਾਜੀਪੁਰ ਤੱਕ, ਫਿਰ ਇਹ ਪਿੰਡ ਕੰਢੀ ਤੇ। ਅੱਛਾ ਹਾਜੀਪੁਰ ਹੈਗਾ ਜੀ ਪਿੰਡ। ਹਾਜੀਪੁਰ ਸਾਹਿਬ ਨਾ ਦਰਿਆ ਪਾਰ। ਪਠਾਨਕੋਟ ਚ। ਉਹਨੂੰ ਰੇਤ ਦਾ ਪੱਥਰ ਲੱਗਦਾ ਸੀ। ਅੱਛਾ ਇਹ ਮੈਨੂੰ ਥੋੜਾ ਜਿਹਾ ਦੱਸਿਓ ਕਿ ਜਿਹੜਾ ਥੋੜੀ ਉਮਰ ਸੀ, ਛੋਟੀ ਉਮਰ ਸੀ, ਪਤਾ ਮੈਂ ਸਕੂਲ ਜਾਂਦਾ, ਮੈਂ ਇਹਨਾਂ ਪਿੰਡਾਂ 'ਚ ਫਿਰਿਆ ਸੀਗਾ। ਸਕੂਲ ਤੁਹਾਡੇ ਪਿੰਡ 'ਚ ਹੈਗਾ ਸੀ ਜੀ? ਸਾਡੇ ਪਿੰਡ 'ਚ ਨਹੀਂ ਸੀ, ਮਨਹੂਤੇ ਸੀ ਸਾਡਾ ਸਕੂਲ ਹਿੰਦੂਆਂ ਦਾ, ਜਿਹੜਾ ਕਟੌੜ ਦੇ ਨਾਲ ਮੈਂ ਤੁਹਾਨੂੰ ਦੱਸਿਆ। ਅੱਛਾ ਇਹ ਸਾਡੇ ਕੋਲੋਂ ਸੀ 2 ਮੀਲ। ਇੱਥੋਂ ਮੈਂ 6 ਪਾਸ ਕਰਕੇ ਤਾਂ ਫਿਰ ਮੈਂ ਗਿਆ ਭਾਨੂਵਾਲ ਪਟਨਾ ਸਾ, ਹਿੰਦੂਆਂ ਦੇ ਪਿੰਡ। ਅੱਛਾ ਉੱਥੇ ਸੀ ਹਾਈ ਸਕੂਲ। ਅੱਛਾ ਉਹਦੇ 'ਚ ਵੀ ਮੈਂ ਦਾਖਲ ਹੋਇਆ, ਉੱਥੇ ਮੈਂ ਪੜ੍ਹਿਆ 5ਵੀਂ। ਤੇ ਉੱਥੇ ਉਹਨਾਂ ਨੇ ਮੈਂ 6 ਪਾਸ ਕੀਤਾ, ਮੁੜ ਕੇ ਫਿਰ ਉਹਨਾਂ ਨੇ 5ਵੀਂ 'ਚ ਲਿਆ।
ਅੱਛਾ ਇੰਗਲਿਸ਼ ਪੰਜਵੀਂ ਚੋਂ ਸ਼ੁਰੂ ਹੁੰਦੀ ਸੀ ਉੱਥੇ ABC। ਹਾਂ 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 ਅੱਛਾ ਪੰਜਵੀਂ 'ਚ ਉਹਨਾਂ ਨੇ ਕਿਹਾ ਜੀ ਅਸੀਂ ਪੰਜਵੀਂ 'ਚ ਲੈਣਾ, ਕਿਉਂ ਸਾਡੇ ਇੰਗਲਿਸ਼ ਪੰਜਵੀਂ ਸ਼ੁਰੂ ਹੁੰਦੀ ਹੈ। ਹਾਂ ਹਾਂ 6 ਪਾਸ ਇਹਨੇ ਕੀਤੀਆਂ, ਉਹ ਠੀਕ ਹੈ। ਹਾਂ 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 ਫਿਰ ਮੈਂ ਭਾਨੂਵਾਲ ਪੜ੍ਹਿਆ, ਹਾਂ ਹਾਂ ਉੱਥੇ 2 ਸਾਲ ਪੜ੍ਹਿਆ ਮੈਂ, 6 ਪਾਸ ਕੀਤੀਆਂ ਉੱਥੇ। ਠੀਕ ਆ। 7ਵੀਂ 'ਚ ਜਿਲੇ ਆਇਆ ਤੇ ਇਹ ਰੌਲਾ ਪੈ ਗਿਆ। ਹਾਂ 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 ਰੌਲਾ ਪੈ ਗਿਆ ਤੇ ਸਾਨੂੰ ਹੋ ਗਈਆਂ ਛੁੱਟੀਆਂ, ਵੀ ਆਪਣੇ ਆਪਣੇ ਘਰ ਜਾਓ। ਹਾਂ ਆ ਜਿਹੜਾ ਰੌਲਾ ਗੋਲਾ ਖਤਮ ਹੋ ਗਿਆ ਤਾਂ ਫਿਰ ਤੁਹਾਨੂੰ ਕਹਾਂਗੇ ਤਾਂ ਆਇਓ। ਅੱਛਾ ਹਾਂ। ਤੇ ਤੁਸੀਂ ਤੁਹਾਡੇ ਪਿੰਡ 'ਚ ਵੀ ਹਿੰਦੂ ਹੈਗੇ ਸੀ? ਸਾਡੇ ਪਿੰਡ 'ਚ ਹਿੰਦੂ ਨਹੀਂ ਸੀ, ਚਮਾਰ ਸਕੇ। ਉਹਨਾਂ ਦੇ ਕੋਈ ਨਾਂ ਯਾਦ ਹੈ? ਉਹਨਾਂ ਦੇ ਨਾਂ ਦਾ ਕਾਫੀ ਐਸੇ ਮਹਿੰਗਾ ਸਾ, ਇੱਕ ਮਹਿੰਗਾ ਸਾ, ਇੱਕ ਉਹ ਸੀਗਾ, ਦੇਖੋ ਜੀ, ਰਾਮ ਰਤਨ ਬੰਤਾ। ਹਾਂ ਹਾਂ। ਤੇ ਇੱਕ ਸਾ ਰੁਲਦਾ। ਹਾਂ ਹਾਂ। ਇੱਕ ਤਾਂ ਮੰਗਤੂ ਮਸ਼ਹੂਰ ਸਾ, ਉਹ ਰਾਜਗੀਰੀ ਕਰਦਾ ਤਾ, ਇੱਟਾ ਉੱਟਾ ਮਕਾਨ ਬਣਾਦਾ ਤਾ। ਉਹ ਉਦੋਂ ਹੀ ਫਿਰ ਸੌਖਾ ਹੋਣਾ ਜਰਾ। ਹਾਂ ਉਹ ਮੰਗਤੂ ਦਾ ਉਹਦਾ ਨਾਮ। ਬਲ ਹੋਣਾ ਜਰਾ। ਹਾਂ ਉਹ ਨਹੀਂ, ਉਦੋਂ ਵੀ ਉਹ ਕਾਫੀ ਉਮਰ ਦਾ ਸਾ, ਉਹਦਾ ਕਾਫੀ ਦੇਰ ਉਹਨੇ ਮਰ ਗਿਆ ਹੋਣਾ। ਅੱਛਾ ਅੱਛਾ। ਤੇ ਤੁਹਾਡੇ ਹਾਣੀ ਵੀ ਕੋਈ ਸੀਗੇ ਮੁੰਡੇ ਇਹਨਾਂ ਚੋਂ ਚਮਾਰਾਂ ਦੇ? ਇਹ ਚਮਾਰਾਂ ਦੇ ਮੁੰਡੇ ਹਾਣੀ ਸਕੇ, ਪਰ ਉਹ ਨਾ ਪੜ੍ਹਨ ਜਾਂਦੇ ਸੀ, ਨਾ ਮੇਰਾ ਉਹਨਾਂ ਨਾਲ ਸਗਾ। ਉਹ ਸੱਤ ਪਿੰਡੋਂ ਥੋੜੇ ਹਟਵੇਂ ਸੀ। ਹਾਂ, ਉਹਨਾਂ ਨਾਲ ਸਾਰਾ ਨਹੀਂ ਸਗਾ। ਅੱਛਾ, ਕੋਈ ਹੱਟੀ ਵਾਲਾ, ਕੋਈ ਖੱਤਰੀ, ਕੋਈ ਖੱਤਰੀ ਵਾਲਾ, ਜਿੱਥੇ ਅਸੀਂ ਮਨੋਤੀ ਪੜ੍ਹਦੇ ਸੀ ਨਾ, ਹਾਂ, ਉੱਥੇ ਹੱਟੀ ਵਾਲਾ ਸਗਾ ਇੱਕ ਰਾਮ ਰਤਨ। ਅੱਛਾ। ਇੱਕ ਬਿਰਜਲਾਲ। ਹਾਂ, ਇਹ ਦੋ ਹੱਟੀਆਂ ਸੀ ਉੱਥੇ, 3। ਚਲੇ ਜਾਂਦੇ ਸੀ ਤੁਸੀਂ ਹੱਟੀਆਂ ਤੇ? ਉਹ ਹੱਟੀਆਂ ਤੇ ਸੌਦਾ ਅਸੀਂ ਉੱਥੋਂ ਲੈਂਦੇ, ਸਾਡੇ ਸਕੂਲ ਦੇ ਅੱਗੇ ਸੀਆਂ। ਤੇ ਜੇ ਸਾਨੂੰ ਤਫਰੀਹ ਹੁੰਦੀ ਸੀ ਤਾਂ ਉਹ ਸਾਡੇ ਗੇਟ ਦੇ ਅੱਗੇ ਹੱਟੀਆਂ ਹੁੰਦੀਆਂ ਤੇ ਉੱਥੇ ਸੌਦਾ ਲੈਂਦੇ ਸੀ। ਕੋਈ ਰੇੜੀਆਂ ਰੂੜੀਆਂ ਖਾਣੀਆਂ, ਹੋਰ ਤਾਂ ਆਖੇ ਸੌਦਾ ਨਹੀਂ ਹੁੰਦੀ ਸੀ। ਇਹ ਮੁਸਲਮਾਨ ਰੇੜੀਆਂ ਹੁੰਦੀਆਂ ਸੀ, ਗੋੜ ਹੋਣਾ। ਮੁਸਲਮਾਨਾਂ ਨਾਲ ਫਰਕ ਤਾਂ ਨਹੀਂ ਸੀ ਕਰਦੇ ਉਹ, ਵੀ ਇਹ ਮੁਸਲਮਾਨਾਂ ਦੇ ਬੱਚੇ ਆ ਜਾਂ ਦੂਏ ਦੇ? ਨਹੀਂ, ਉਹ ਫਰਕ ਉਸ ਵੇਲੇ ਹੈ ਨਹੀਂ ਸਾ। ਜਿਲੇ ਪਾਰਟੀਸ਼ਨ ਹੋ ਗਿਆ ਨਾ, ਹਾਂ ਹਾਂ, ਫਿਰ ਇੱਕ ਦੂਏ ਦੇ ਦੁਸ਼ਮਣ ਹੋ ਗਏ ਇੱਕਦਮ। ਤੇ ਸਕੂਲ 'ਚ ਮਾਸਟਰਾਂ ਦੇ ਨਾਂ ਦੱਸਿਓ ਕੋਈ ਤੁਹਾਡੇ। ਸਾਡੇ ਸਕੂਲ 'ਚ ਮਾਸਟਰ ਨਾਮ ਸੀ ਇੱਕ ਤਾਂ ਉਮਰਦੀਨ, ਤੁਹਾਡੇ ਪਿੰਡ ਦਾ, ਥੱਥਲਾਂ ਦਾ। ਅੱਛਾ। ਉਹ ਪਹਿਲੇ ਪੜਾਉਂਦਾ ਰਿਹਾ। ਫਿਰ ਨੂਰ ਮੁਹੰਮਦ ਸਾਹਿਬ ਚੱਕ ਵਾਲਾ, ਚੱਕ ਪਿੰਡ 'ਚ ਆ ਗਏ ਸੀ ਉਹ। ਨੂਰ ਮੁਹੰਮਦ ਦਾ ਪਿੰਡ ਨਹੀਂ ਸਾ, ਉਹ ਕਿਹਦਾ ਵਕੀਲ ਰਸ਼ੀਦ ਦਾ ਮੁੰਡਾ, ਪਿਓ ਰਸ਼ੀਦ ਮੇਰੇ ਨਾਲ ਪੜ੍ਹਦਾ ਰਿਹਾ। ਅੱਛਾ। ਉਹ ਜਿਹੜਾ ਇਕਬਾਲ ਸੀਗਾ ਰਾਮ ਟਟਵਾਲੇ ਵਾਲਾ, ਉਹ ਵੀ ਫੌਤ ਹੋ ਗਿਆ। ਉਹ ਵੀ ਮੇਰਾ ਹਮ ਜਮਾਤੀ ਦਾ। ਹਾਂ ਹਾਂ, ਉਹ ਵੀ ਉਸਤਾਦ ਸੀ ਤੁਹਾਡਾ? ਸ਼ਰੀਫ। ਅੱਛਾ, ਜਮਾਤੀ ਸੀ ਤੁਹਾਡਾ। ਹਮ ਜਮਾਤੀ ਦਾ ਸ਼ਰੀਫ ਮੇਰਾ। ਕੋਈ ਸਿੱਖ ਹਿੰਦੂ ਵੀ ਮਾਸਟਰ ਸੀ? ਹੈ, ਸਿੱਖ ਹਿੰਦੂ ਵੀ ਮਾਸਟਰ ਹੋਣਾ? ਸਾਡੇ ਸਿੱਖ ਹਿੰਦੂ ਨਹੀਂ ਸੀ, ਬਰੂਹੀ ਦਾ ਸੀ ਫਜ਼ਲ ਮੁਹੰਮਦ ਮਾਸਟਰ। ਅੱਛਾ। ਉਹ ਇੱਕ ਬ੍ਰਾਹਮਣ ਸੀਗਾ। ਅੱਛਾ। ਤੇ ਉਹ ਸਾ ਮਾਸਟਰ ਸਾਡੇ। ਉਹਦਾ ਨਾਂ ਯਾਦ ਹੈ? ਨਹੀਂ, ਉਹਦਾ ਨਾਂ ਨਹੀਂ ਮੈਨੂੰ ਯਾਦ। ਅੱਛਾ, ਰੱਖ। ਕੀ ਹੈ? ਲਓ ਜੀ, ਚਾਹ ਵੀ ਆ ਗਈ, ਨਾਲ ਚਾਹ ਪੀਨੇ ਆ। ਲਓ ਜੀ, ਚਾਹ ਪੀਓ। ਕੋਈ ਗੱਲ ਨਹੀਂ, ਨਾਲ ਚਾਹ ਵੀ ਚਲੇ, ਗੱਲ ਅਸੀਂ ਕਰੀ ਜਾਣੀ, ਚਾਹ ਵੀ ਪੀ ਜਾਵਾਂਗੇ। ਅੱਛਾ। ਉਹ ਲੰਬਾ ਜਿਹਾ ਹੁੰਦਾ ਸਾ ਹਿੰਦੂ ਮਾਸਟਰ, ਉਹੀ ਸਾ ਸਾਡੇ। ਨਾਂ ਨਹੀਂ ਜਾਂ ਕਿਹੜੇ ਪਿੰਡੋਂ ਆਉਂਦਾ ਸੀ ਉਹ? ਉਹਦਾ ਪਿੰਡ ਵੀ ਜਿਹੜੇ ਸਾਡੇ ਬ੍ਰਾਹਮਣਾਂ 'ਚ ਦੂਰੋਂ ਆਉਂਦਾ ਸਾ ਉਹ। ਤੇ ਉਹਦਾ ਕਿੱਦਾਂ ਸੀ ਮੁਸਲਮਾਨ ਬੱਚਿਆਂ ਨਾਲ ਸਲੂਕ? ਉਹਦਾ ਠੀਕ ਸੀ? ਹਾਂ, ਠੀਕ ਸਾ। ਯਾਨੀ ਮਾਸਟਰ ਉਸਤਾਦ ਫਰਕ ਨਹੀਂ ਸੀ ਕਰਦੇ? ਫਰਕ ਨਹੀਂ ਸੀ ਉਦੋਂ, ਨਹੀਂ ਸਾ ਫਰਕ। ਹਾਂ ਹਾਂ, ਉਦੋਂ ਕੋਈ ਫਰਕ ਨਹੀਂ ਸੀ, ਇੱਕ ਜੈਸੇ ਸਭ, ਬਿਲਕੁਲ ਹਿੰਦੂ ਮੁਸਲਮਾਨ ਸਿੱਖ। ਬਾਕੀ ਮੁਸਲਮਾਨ ਧੂਤੀਆਂ ਬੰਨ ਲੈਂਦੇ ਸੀ, ਸਿੱਖਾਂ ਨੇ ਅਸੀਂ ਤੇ ਕੱਚੇ ਪਾਏ ਹੁੰਦੇ ਸੀ ਮੁੰਡਿਆਂ ਨੇ। ਹਾਂ ਹਾਂ। ਤੇ ਬ੍ਰਾਹਮਣਾਂ ਨੇ ਚੁੱਸ ਪਜਾਮੇ ਪਾਏ ਹੋਣੇ, ਉਹਨਾਂ ਨੇ ਪਜਾਮੇ। ਅਸੀਂ ਪੱਕਾ ਨਹੀਂ ਸਾ, ਆਪ ਜੀ ਸੂਟ ਸਵਾਲ ਤਾਂ ਕਰੋ। ਅੱਛਾ, ਬੋਲੀ ਇੱਕੋ ਹੀ ਸੀ, ਜ਼ਬਾਨ ਇੱਕੋ ਹੀ ਬੋਲਦੇ ਸੀ ਸਾਰਿਆਂ ਦੀ, ਜਿਹੜੀ ਉਸ ਇਲਾਕੇ ਦੀ ਪੰਜਾਬੀ ਸੀ? ਹਾਂ, ਉਹੀ ਸਾਰੇ ਬੋਲਦੇ। ਉਹ ਹਜੇ ਵੀ ਮੈਂ ਇੰਟਰਵਿਊ ਕਰਦਾ ਨਾ, ਤੁਸੀਂ ਹੁਣ ਜਿੱਦਾਂ ਗੱਲ ਕਰਦੇ ਆ, ਉੱਥੋਂ ਕਈ ਬੰਦਿਆਂ ਨੇ ਉੱਥੋਂ ਮੈਨੂੰ ਹੁਣ ਨਾ ਇਹਦੇ ਤੇ ਲਿਖ ਕੇ ਭੇਜਣਾ ਵੀ ਉਹੀ 72 ਸਾਲ ਬਾਅਦ ਉਹੀ ਸਾਡੇ ਵਾਲੀ ਬੋਲੀ, ਉਹੀ ਹੁਸ਼ਿਆਰਪੁਰ ਦੀ ਬੋਲੀ, ਇਹ ਫਿਰ ਲਿਖ ਕੇ ਘੱਲਦੇ। ਹਾਂ, ਉਹੀ ਸੀ, ਜ਼ੁਬਾਨ ਉਹੀ ਰਹਿੰਦੀ ਹੈ ਇਨਸਾਨ ਦੀ ਨਾ ਜੀ, ਸਾਰਿਆਂ ਦੀ। ਤੇ ਫਿਰ ਜਦੋਂ ਇਹ ਜਾੜੇ ਪਏ ਆ, ਹਾਂਜੀ, ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਹੁਣ ਮਸਲਾ ਬਣਿਆ ਤੇ ਜਾਣਾ ਪੈਣਾ? ਉਹ ਜੀ ਮਸਲੇ ਤਾਂ ਇਹ ਹੋ ਗਿਆ ਕਿ ਪਹਿਲੇ ਤਾਂ ਪਈਆਂ ਸੀ ਵੋਟਾਂ। ਹਾਂ, 2 ਪਾਰਟੀਆਂ ਸੀ। ਹਾਂਜੀ। ਇੱਕ ਪਾਰਟੀ ਸੀਗੀ ਹਿੰਦੂਆਂ ਦੀ ਕਾਂਗਰਸ, ਹਾਂ, ਇੱਕ ਮੁਸਲਿਮ ਦੀ। ਹਾਂਜੀ ਹਾਂਜੀ। ਉਹ ਕਾਂਗਰਸ ਨੂੰ ਤੇ ਮੁਸਲਿਮ ਲੀਗ ਦੀਆਂ ਵੋਟਾਂ ਪਈਆਂ। ਹਾਂ ਹਾਂ। ਜਦ ਦੇਸ਼ ਵੋਟਾਂ ਆਮ ਨਹੀਂ ਸੀਗੀਆਂ, ਹਰ ਬੰਦੇ ਦੀ ਵੋਟ ਵੀ ਨਹੀਂ ਸੀ। 3 ਰੁਪਈਏ ਜਿਹਦਾ ਮਾਮਲਾ ਸੀ, ਉਹਦੀ ਵੋਟ ਸੀ। ਸਹੀ। ਅਸੀਂ 3 ਰੁਪਈਏ ਸਾਡਾ ਮਾਮਲਾ ਸੀਗਾ, ਸਾਡੀ ਵੋਟ ਸੀਗੀ। ਹਾਂ ਹਾਂ। ਇੱਕ ਅਸੀਂ ਵਪਾਰ ਕਰਦੇ ਸੀ, ਸਾਡੇ ਬੁਝੇ ਬਿਜ਼ਨਸ ਦਾ 3 ਰੁਪਈਏ ਉਹਨਾਂ ਦਾ ਲਾਇਸੈਂਸ ਦਾ ਦਿੰਦੇ ਸੀ। ਠੀਕ ਹੈ, ਜਿੱਥੇ ਮਰਜ਼ੀ ਪਾਕਿਸਤਾਨ 'ਚ ਕਰਨ। ਅੱਛਾ। ਕੋਈ ਰੋਕ ਨਹੀਂ ਸਕਦਾ ਤਾ। ਠੀਕ ਆ। ਤੇ ਇੱਕ ਵੋਟ ਹੋਈ, 2 ਵੋਟਾਂ ਸੀ ਸਾਡੇ ਪਿੰਡ 'ਚ, ਇੱਕ ਲੰਬੜਦਾਰ ਦੀ, 3 ਵੋਟਾਂ ਸਾਡੇ ਪਿੰਡ 'ਚ ਸੀਆਂ। ਅੱਛਾ ਅੱਛਾ।
ਇਸੇ ਤਰ੍ਹਾਂ ਕਿਸੇ ਪਿੰਡ 'ਚ ਹੈ ਹੀ ਨਹੀਂ ਸੀ। ਹਾਂ, ਕਈਆਂ 'ਚ ਹੈਗੀ ਨਹੀਂ ਸੀ, ਵੋਟੇ ਹੈ ਨਹੀਂ ਸੀ। ਹਾਂ 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 ਤੇ ਉਸ ਵੇਲੇ ਫਿਰ ਉਹ ਵੋਟਾਂ ਪੈ ਗਈਆਂ। ਹਾਂ ਹਾਂ ਤੇ ਇਹਦਾ ਰਾਤ ਨੂੰ ਬੁੱਢੇ ਗੱਲ ਕਰਦੇ ਸੀ ਤਾਂ ਕਹਿਣ ਪਏ ਵੋਟਾਂ ਪਈਆਂ। ਹਾਂ ਹਾਂ ਤੇ ਹੁਣ ਜਿਹੜੇ ਇਹ ਹੈਗੇ ਆ ਅੰਗਰੇਜ਼ ਦੇ ਨਿਕਲ ਜਾਣੇ ਆ। ਹਾਂ ਹਾਂ ਅੱਛਾ, ਮੈਂ ਉਹ ਤਾਂ ਛੋਟਾ ਜਿਹਾ ਸਾਹਿਬ ਪੜ੍ਹਦਾ ਸਾਹਿਬ, ਮੈਂ ਕਿਹਾ ਫਿਰ ਤਾਇਆ ਸਾਡਾ ਚੌਧਰੀ ਸਾਹਿਬ ਫੈਜ਼ਪੁਰ ਤੇ। ਅੱਛਾ, ਮੈਂ ਕਿਹਾ ਤਾਂ ਫਿਰ ਤਾਂ ਇਹ ਹਿੰਦੂ ਮੁਸਲਮਾਨ ਲੜ ਪੈਣਗੇ। ਹਾਂ ਹਾਂ ਇਹ ਪਹਿਲੇ ਦੀਆਂ ਗੱਲਾਂ ਕੋਈ ਲੜ ਸਾਹਿਬ। ਹਾਂਜੀ ਹਾਂਜੀ ਉਹ ਸਾਰੇ ਹੱਸ ਪਏ। ਹਾਂ ਹਾਂ ਉਹ ਤਾਂ ਕਹਿੰਦਾ ਹੱਸੇ ਕਿਉਂ ਤੁਸੀਂ, ਮੁੰਡੇ ਦੀ ਗੱਲ ਤਾਂ ਸੋਚੋ ਹਾਂ ਹਾਂ ਕਿ ਮੁਸਲਮਾਨਾਂ ਨੇ ਕਹਿਣਾ ਅਸੀਂ ਬਹਿਣਾ, ਹਿੰਦੂਆਂ ਨੇ ਕਹਿਣਾ ਅਸੀਂ ਬਹਿਣਾ, ਲੜ ਪੈਣਗੇ। ਹਾਂ ਹਾਂ ਏਦਾਂ ਜਨਾ ਸ਼ੁਗਲ ਹੁੰਦੇ ਰਹੇ, ਉਹ ਹੁੰਦੇ ਹੁੰਦੇ ਉਹ ਫਿਰ ਲੜਾਈ ਸ਼ੁਰੂ ਹੋ ਗਈ। ਉਹ ਸੱਚੀ ਹੋ ਗਈ, ਉਦੋਂ ਤਾਂ ਮਜ਼ਾਕ 'ਚ ਗੱਲ ਹੋਈ। ਹਾਂ, ਉਹ ਤਾਂ ਇੱਧਰ ਬੈਠੇ ਰਾਤ ਨੂੰ ਬੈਠੇ ਹੋ ਕੇ ਸਾਡੇ ਬਹੁਤ ਬੰਦੇ ਬਹਿੰਦੇ ਹੁੰਦੇ, 10-20 ਬੰਦੇ ਬਹਿੰਦੇ ਹੁੰਦੇ। ਹਾਂ 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 ਤੇ ਸਾਰੇ ਮਹੱਲੇ ਦੇ ਬੰਦੇ ਬਹਿਣੇ ਉੱਥੇ, ਹੁੱਕਾ ਪੀਣਾ ਦਾ, ਗੱਪਾਂ ਮਾਰਨੇ ਆ, ਸਾਰੀ ਰਾਤ ਲਗਾ ਦੇਣੀ। ਤੇ ਉਹ ਉਸ ਵੇਲੇ ਫਿਰ ਉਹ ਇਸ ਤਰ੍ਹਾਂ ਕਰਕੇ ਤਾਂ ਫਿਰ ਉਹ ਜੀ ਹੌਲੀ ਹੌਲੀ ਹੋ ਗਈ ਕਿ ਫਲਾਣੇ ਸਾਲ ਲੜਾਈ ਹੋਈ ਜੀ, ਫਲਾਨਾ ਮੁਸਲਮਾਨ ਮਾਰ ਦਿੱਤਾ। ਹਾਂ ਹਾਂ ਚਲੋ ਜੀ ਮੁਸਲਮਾਨਾਂ ਦੇ ਹੱਥ ਫਲਾਨਾ ਸਿੱਖ ਆ ਉਹ ਮਾਰ ਦਿੱਤਾ। ਉਹ ਚੱਲ ਹੌਲੀ 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 ਅੱਗ ਤੀਰ ਲਾਈ, ਕੱਖਾਂ ਨੂੰ ਅੱਗ ਪੈ ਕੇ ਭੜਕ ਕੇ ਫਿਰ ਉਹ ਪੈ ਗਈ, ਸਾਰੇ ਮੁਲਕ ਦੇ ਅੱਗ ਪੈ ਗਈ। ਤੇ ਤੁਹਾਡੇ ਪਿੰਡ ਵਾਲਿਆਂ ਨੂੰ ਫਿਰ ਕਿੱਦਾਂ ਉੱਠਣਾ ਪਿਆ? ਇੱਕ ਤਾਂ ਉਦੋਂ ਲੋਕ ਉਦੋਂ ਹੀ ਉੱਠਦੇ ਸੀ ਜਦੋਂ ਮਸਲਾ ਬਣਦਾ। ਇਸ ਤਰ੍ਹਾਂ ਉੱਠਣਾ ਪਿਆ ਕਿ ਭਾਦੋਂ ਮਹੀਨਾ ਸਾਡਾ ਪਹਿਲਾ ਰੋਜ਼ਾ ਸੀ। ਅੱਛਾ ਜੀ, ਜਦ ਸਾਡੇ ਪਿੰਡ ਪਰ ਹਮਲਾ ਹੋਇਆ, 2 ਸਿੱਖ ਇੱਥੇ ਦੇ ਗਏ ਸੀ ਤੁਹਾਡੇ ਹਮਲੇ 'ਚ। ਕਿੱਥੇ ਦੇ? ਇੱਥੇ ਦੇ 478 ਚਾਵੇ ਦੇ। ਹਾਂ, 478 GB। ਹਾਂ, ਚਾਵੇ ਦੇ 2 ਸਿੱਖ ਗਏ ਸੀ ਉੱਥੇ ਲਾਣ ਵਾਲੇ। ਇਹ ਹੁਣ ਦੱਸੋ ਵੀ ਇਹ ਕਿਉਂ ਗਏ, ਇਹਨਾਂ ਦਾ ਕੀ ਲਾਸ? ਇਹ ਤਾਂ ਦੱਸਾਂ ਵੀ ਚੱਕ, ਮਾਸੀਵਾਲ ਤਾਂ ਠਾਣਾ, ਹਾਂ, ਇਹ 3 ਪਿੰਡ ਨਹੀਂ ਸੀ, ਹਿੰਦੂ ਠਾਲ ਨਹੀਂ ਸਕਦੇ ਸੀ। ਅੱਛਾ, ਹਾਂ, ਵਜ੍ਹਾ ਕਿ ਇਹ ਪਿੰਡ ਤਕੜੇ ਸੀ, ਤਕੜੇ ਜ਼ੋਰ 'ਚ ਸੀਗੇ, ਜ਼ੋਰ 'ਚ ਸੀ। ਇਹਨਾਂ ਪਿੰਡਾਂ ਕੋਲੋਂ ਲੋਕ ਡਰਦੇ ਬਹੁਤ ਸੀ। ਅੱਛਾ, ਇਹ ਉੱਠ ਨਹੀਂ ਸੀ ਸਕਦੇ। ਹਾਂ ਹਾਂ ਤੇ ਇਹਨਾਂ ਨੇ ਫਿਰ ਉਹ ਸਿੱਖ ਇਕੱਠੇ ਕੀਤੇ ਬਹੁਤ। ਹਾਂ, ਵੀ ਇਹ ਬਈ ਤਕੜੇ ਪਿੰਡ ਆ ਤੇ ਇਹਨਾਂ ਲਈ ਹਾਂ ਤਕੜਾ ਜੋੜ ਬਣਾਓ। ਅੱਛਾ, ਥੱਲੇ ਸਾਡੇ ਸਗਾ ਗੜ ਸ਼ਹਿਰ ਸਾ, ਉਹਨੂੰ ਗੜ ਇਸੇ ਕਹੇ ਸੀ ਵੀ ਉੱਥੇ ਸਾਰੇ ਸਿੱਖ ਦੇ ਉਹਨਾਂ ਪਿੰਡਾਂ 'ਚ। ਅੱਛਾ, ਸਿੱਖਾਂ ਦਾ ਗੜ ਸਾ ਉਹ। ਹਾਂ 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 ਉਹਨਾਂ ਨੇ ਉੱਥੇ ਗੜ ਇਕੱਠੇ ਹੁੰਦੇ ਰਹੇ ਕੋਈ 15 ਦਿਨ। ਉਸ ਵੇਲੇ ਉਹਨਾਂ ਪਿੰਡਾਂ 'ਚ ਚੌਧਰ ਸੀ ਸਾਡੇ ਬਾਬੇ। ਅੱਛਾ, ਬਾਬਾ ਰਹਿਮਤ ਮਸ਼ਹੂਰ ਸਾ, ਬਾਬਾ ਜੀ ਰਹਿਮਤ। ਹਾਂ, ਅੱਛਾ, ਤੇ ਸੈਨਪੁਰ ਪਟਿਆੜੀ ਸਗਾ ਫੱਤੂ। ਅੱਛਾ, ਤੇ ਜਾਗਲੀ ਸਗਾ ਸ਼ੇਰਾ। ਇਹ 3 ਬੰਦੇ ਜਿਹੜੇ ਸੀ ਮਸ਼ਹੂਰ ਸੀ ਇਸ ਏਰੀਏ 'ਚ। ਠੀਕ ਆ। ਅੱਛਾ, ਉਹਦੇ ਬਾਅਦ ਇਹ ਜ਼ਿਲ੍ਹੇ ਸਿੱਖ ਉੱਥੇ ਇੰਨਾ ਇਕੱਠਾ ਹੋ ਗਿਆ। ਹਾਂਜੀ, ਯਾਨੀ ਹੁਸ਼ਿਆਰਪੁਰ ਦਾ ਹੋਰ ਬਾਹਰੋਂ ਇਹਨਾਂ ਨੇ ਸਿੱਖ ਬਹੁਤ ਮੰਗਾਏ। ਹਾਂ ਹਾਂ ਕਿ ਪਿੰਡ ਤਕੜਾ। ਹਾਂ ਹਾਂ ਪਹਿਲੇ ਆਉਂਦਾ ਸੀ ਮਾਸੀਵਾਲ ਦੇ ਨਾਲ ਆਉਂਦੀ ਕਕਰਾਲੀ ਵੀ। ਹਾਂਜੀ, ਕਖਰਾਲੀ ਜੇ ਸਗਾ ਉਹ ਕੈਪਟਨ ਆਤਾ ਮੁਹੰਮਦ। ਅੱਛਾ, ਇਹ ਗਿਆ ਸੀ ਛੁੱਟੀ, ਇਹ ਉਸ ਵੇਲੇ ਕੈਪਟਨ ਸੀ। ਇਹਦੇ ਕੋਲ ਹੁੰਦਾ ਸੀ ਨੀਲਾ ਘੋੜਾ। ਅੱਛਾ, ਤੇ ਉੱਥੇ ਜ਼ਿਲ੍ਹੇ ਸਿੱਖ ਪੈ ਜੀ, ਇਸ ਤਰ੍ਹਾਂ ਆਹ ਪਿੰਡ ਹੈ। ਹਾਂ, ਤੇ ਜਿੱਦਾਂ ਆਹ ਹੈਗਾ ਨਾ ਪੱਠਾ। ਹਾਂਜੀ, ਸਰਦਾਰ ਲੰਬੜ ਦਾ ਮੁਰੱਬਾ। ਹਾਂ, ਪਾਲੇ ਮੁਰੱਬੇ 'ਚ ਜਿੱਥੇ ਹੈ ਨਾ ਖਾਲਾ, ਹਾਂਜੀ, ਉੱਥੇ ਆ ਕੇ ਸਿੱਖ ਇਕੱਠੇ ਹੋ ਗਏ। ਅੱਛਾ, ਯਾਨੀ ਤੂੰ ਬੰਦਾ ਖੁਦਾ ਦਾ ਆਇਆ ਕਿ ਉਸ ਵੇਲੇ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਸੀ, ਸਿੱਖ ਨਜ਼ਰ ਆਉਂਦਾ ਇੰਨਾ ਜ਼ਿਆਦਾ ਸਿੱਖ। ਇਹ ਕਿੱਥੋਂ ਦਾ ਵਾਕਿਆ ਜੀ? ਇਹ ਇੰਡੀਆ ਦਾ। ਚੱਕ ਸਾਧੂ ਦੀ ਗੱਲ ਤਾਂ ਨਹੀਂ ਇਹ? ਨਹੀਂ, ਇਹ ਹੈਗੀ ਮਾਸੀਵਾਲ। ਇਹ ਮਸਤੀਵਾਲ ਦਾ ਵਾਕਿਆ। ਪਹਿਲੇ ਰੋਜ਼ੇ ਦਾ। ਅੱਛਾ, ਪਹਿਲੇ ਰੋਜ਼ੇ ਦਾ ਭਾਦੋਂ ਮਹੀਨਾ ਦਾ। ਉਸ ਵਕਤ ਫਿਰ ਸਿੱਖਾਂ ਨੇ ਜੀ ਸਾਡੇ ਜਿਹੜੇ ਕੁੱਪ ਸੀ ਉਹਨਾਂ ਨੂੰ ਅੱਗ ਲਾਤੀ, ਤੂੜੀ ਦੇ ਕੁੱਪਾਂ ਨੂੰ। ਹਾਂ, ਫਿਰ ਇਹਨਾਂ ਨੇ ਅਬੜ ਦਬੜ ਬੋਲਿਆ। ਅੱਛਾ, ਹੌਲੀ ਹੌਲੀ ਗਾਹਾਂ ਤੁਰੇ, ਹੂੰ, ਤਲਵਾਰਾਂ ਕਮਾਉਂਦੇ ਆਣ ਦਾ ਬੜਾ ਬਕਵਾਸ ਆ। ਸਿੱਖ ਕੋਈ ਪਤਾ ਨਾ ਲੱਗੇ। ਤਾਂ ਸਾਡੇ ਮੁਸਲਮਾਨ ਜਿਹੜੇ ਸੀ ਸਾਰੇ ਡਰ ਗਏ, ਬਿਲਕੁਲ ਪਾਣੀ 'ਚ ਬਹਿ ਗਏ। ਹਾਂ 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 ਮੁਸਲਮਾਨ ਕੋਈ ਬੰਦੇ ਨੇ ਮੂੰਹ ਨਹੀਂ ਕੀਤਾ ਉਹਨੂੰ। ਸਾਡੇ ਬੁੱਢੇ ਗਏ ਸੀ ਲੜਾਈ 'ਚ। ਹਾਂ ਹਾਂ ਤੇ ਅਸੀਂ ਲੜਨਾ। ਅੱਛਾ, ਸਾਰੇ ਡਰ ਗਏ। ਹਾਂ ਹਾਂ ਤੇ ਇਹ ਕੀ ਬਣਿਆ? ਹਾਂ ਹਾਂ ਫਿਰ ਇਹ ਅਸਾਂ ਮਨ ਕਿਹਾ ਵੀ ਜਿੰਨੇ ਫੌਜੀ ਹੈ ਪਿੰਡ ਦੇ ਸਾਰੇ ਇੱਕ ਪਾਸੇ ਨਿਕਲਿਓ। ਅੱਛਾ, ਫਿਰ ਉਹਨਾਂ ਵਿੱਚ ਤਾਜ ਸਗਾ ਫਤਿਹ, ਉਹ ਕੀ ਨਾਂ ਸੀ ਉਹਦਾ, ਵਜ਼ੀਰ। ਹਾਂ, ਇਹ ਫੌਜੀ ਜਿੰਨੇ ਸਗੇ ਨਾ ਹਾਂ ਪਿੰਡਾਂ ਦੇ, ਹਾਂ ਸਾਰੇ ਉਹਨੇ ਕੱਢ ਲਏ। ਹਾਂ ਹਾਂ ਉਹਨੇ ਕਿਹਾ ਭਾਈ ਅੱਗੇ ਮੈਂ ਹੋਵਾਂਗਾ, ਹਾਂ, ਪਿੱਛੇ ਤੁਸੀਂ ਹੋਇਓ।
ਹਾਂ ਹਾਂ, ਇਹ ਨਹੀਂ ਕਿ ਮੈਂ ਤੁਹਾਨੂੰ ਕਹਿੰਦਾ ਗਾਹਾਂ ਜਾਓ। ਠੀਕ ਠੀਕ। ਇਹ ਜ਼ਿਮੀਦਾਰਾਂ ਨੇ ਹੈ ਨਹੀਂ ਲੜਨਾ, ਇਹਨਾਂ ਦੀ ਬਸ ਹੋ ਗਈ। ਅੱਛਾ, ਫੌਜੀ ਤੂੰ ਲੜਨ। ਹਾਂ, ਤਾਂ ਨਹੀਂ ਤਾਂ ਫਿਰ ਸਭ ਜਨਾਨੀਆਂ ਇਹਨਾਂ ਸਿੱਖਾਂ ਨੇ ਹੁਣ ਲੈ ਜਾਣੀਆਂ ਥੋੜੀ ਦੇਰ ਤੱਕ। ਅੱਛਾ ਠੀਕ ਹੈ ਜੀ, ਅਸੀਂ ਨੱਠ ਗਏ। ਹੂੰ। ਉਹਨੇ ਫਿਰ ਤਕਰੀਰ ਕੀਤੀ ਇਹਨਾਂ ਫੌਜੀਆਂ ਨੂੰ। ਹਾਂ, ਇਹਨਾਂ ਨੇ ਫਿਰ ਬਰਸ਼ੀਆਂ ਜਿਹੜੀਆਂ ਸੀ ਨਾ ਲਈਆਂ। ਫੌਜੀ ਜਿਹੜਾ ਆਦਮੀ ਹੈ ਬਰਸ਼ੀ ਦਾ ਬਹੁਤ ਮਾਹਰ ਹੈ। ਅੱਛਾ ਅੱਛਾ। ਕਿਉਂਕਿ ਇਹਨੂੰ ਬਰਸ਼ੀ ਦੀ ਟ੍ਰੇਨਿੰਗ ਦਿੱਤੀ ਟ੍ਰੇਨਿੰਗ ਜਾਂਦੀ ਹੁੰਦੀ ਆ, ਬੰਦੂਕ ਦੇ ਅੱਗੇ ਲੱਗੀ ਹੁੰਦੀ। ਹਾਂ, ਉਹ ਫਿਰ ਜਿਹੜੇ ਉਹ ਆ ਗਏ ਨਾ ਥੋੜੇ ਜਿਹਾ ਅੱਗੇ, ਹਾਂ, ਤੇ ਇਹਨਾਂ ਨੇ ਅੱਲਾਹੁ ਅਕਬਰ ਦਾ ਨਾਰਾ ਮਾਰ ਕੇ ਹਾਂ, ਤੇ ਘੋੜਾ ਨਠਾ ਕੇ ਉਹਨੇ ਵਿੱਚ ਵਾੜ ਦਿੱਤਾ। ਉਹਦੇ ਹੱਥ 'ਚ ਤਾਂ ਦਾਤ। ਹਾਂ ਹਾਂ, ਉਹ ਫਿਰ ਦਾਤ ਦੇ ਸਿਰ 'ਚ ਮਾਰਦਾ ਗਿਆ। ਹਾਂ, ਇਹ ਫੌਜੀ ਜਿਹੜੇ ਪੈ ਗਏ ਬਰਸ਼ੀਆਂ ਨਾਲ ਪੈ ਗਏ, ਸਿੱਧੇ ਹੋ ਗਏ। ਅੱਛਾ ਜਿਹੜੇ ਪਿੱਛੇ ਖੜੇ ਸੀ ਬੁੱਢਿਆਂ ਨੇ ਲਲਕਰਾ ਮਾਰਿਆ ਕਿ ਭੈਣ ਜਦੋਂ ਹੁਣ ਪੈ ਜਾ, ਹੁਣ ਕੀ ਦੇਖਦੇ ਆ, ਅੱਛਾ ਕਿਉਂ ਇਹ ਤਾਂ ਗੁੱਸਮਗੁੱਸੀ ਹੋ ਗਏ। ਅੱਛਾ। ਫਿਰ ਪਿੰਡ ਪੈ ਗਿਆ ਤਾਂ ਫਿਰ ਇਹਨਾਂ ਨੇ ਭਾਜ ਦੇ 11 ਪਿੰਡ ਫੂਕੇ ਗੜ੍ਹ ਆਈ ਹਿੰਦੂਆਂ ਦੇ। ਫਿਰ ਮੁਸਲਮਾਨਾਂ ਨੇ ਫੂਕਣੇ ਸ਼ੁਰੂ ਕਰਤੇ। ਹਾਂ, ਇੱਕ ਮੁਸਲਮਾਨ ਸ਼ਹੀਦ ਹੋਇਆ। ਅੱਛਾ। ਸ਼ਹੀਦਾਂ ਦਾ ਮੁੰਡਾ ਸਾਹਿਬ ਮਸੀ ਆਲ ਦਾ, ਉਹਨੇ ਲਾਲ ਕੱਚਾ ਪਾਇਆ ਸਿੱਖਾਂ ਵਾਲਾ, ਉਹਨੇ ਬੰਦਾ ਚੂੜਾ ਜਿਹਾ ਬਣਾਇਆ, ਹਾਂ, ਬਨੈਣ ਪਾਈ। ਉਹ ਕਿਤੇ ਬਾਹਰ ਨਹੀਂ ਚਲਾ ਗਿਆ, ਦਾਤ ਲੈ ਕੇ ਅੱਛਾ, ਪਿੱਛੋਂ ਇਹਨਾਂ ਦੇ ਵਿੱਚ ਵੜ ਗਿਆ। ਪਿੱਛੋਂ ਦੀ ਵੜ ਗਿਆ। ਉਹਨੇ ਜਨਾਬ ਉਹ ਵਡਾਂਗਾ ਸ਼ੁਰੂ ਕਰ ਦਿੱਤਾ ਉਹਦੇ ਨਾਲ। ਹਾਂ ਹਾਂ, ਜਿਲੇ ਉਹਨਾਂ ਨੂੰ ਨਿਕਲਿਆ ਤਾਂ ਅੱਗੇ ਮੁਸਲਮਾਨ ਸੀ, ਇਹਨਾਂ ਨੇ ਕਿਹਾ ਇਹ ਤਾਂ ਸਿੱਖਾਂ ਦਾ ਮੁੰਡਾ, ਇਹਨੇ ਬਰਛੀ ਮਾਰ ਕੇ ਮਾਰ ਦਿੱਤਾ, ਆਪਣਿਆਂ ਨੇ ਮਾਰ। ਆਪਣੇ ਨੂੰ ਸ਼ਹੀਦ ਕਰ ਦਿੱਤਾ। ਬਸ ਉਹ ਇੱਕ ਬੰਦਾ ਮੋਇਆ ਤਾਂ ਸਿੱਖਾਂ ਦਾ ਕੋਈ ਪਤਾ ਨਹੀਂ ਕਿੰਨੇ ਮਰ ਗਏ ਸੀ। ਇਹ ਤਾਂ ਬਹੁਤ ਬੜੀ ਜੰਗ ਹੋਈ ਹੈ ਫਿਰ ਉੱਥੇ। ਹੋਰ ਬੜੀ। ਤੇ ਮਸਤੀ ਵਾਲ ਪਿੰਡ 'ਚ ਹੋਈ। ਮਾਸੀ ਯਾਰ ਪਿੰਡ 'ਚ ਹੋਈ। ਅੱਛਾ ਅੱਛਾ, ਇਹ ਤਾਂ ਹੋ ਗਿਆ। ਤੇ ਮੁਸਲਮਾਨਾਂ ਨੇ ਉਸ ਤੋਂ ਬਾਅਦ ਇਹ ਮੁਕਾਬਲਾ ਤੇ ਚਲੋ ਜਿਹੜੇ ਬੰਦੇ ਲੜਨ ਆਏ ਸੀ ਮਾਰ ਦਿੱਤੇ। ਉਸ ਤੋਂ ਬਾਅਦ ਫਿਰ ਅਗਲੇ ਪਿੰਡਾਂ ਨੂੰ ਕਾਹਨੂੰ ਅੱਗ ਲਾਉਣ ਤੁਰ ਪਏ? ਉਹਨਾਂ ਫੂਕ ਦਿੱਤੇ, ਪਿੰਡ ਨੱਠ ਗਏ ਸੀ। ਉੱਥੇ ਕਿਸੇ ਦਾ ਆਟਾ ਗੁਜਿਆ, ਕਿਸੇ ਦੀ ਹੰਡੀ ਚੜੀ ਹੈ ਸ਼ਾਮ ਦਾ ਟਾਈਮ ਦਾ। ਇਹ ਤਾਂ ਫਿਰ ਜਨੂਨ ਵਾਲਾ ਕੰਮ ਹੋਇਆ ਨਾ ਉਸ ਵੇਲੇ। ਹਾਂ ਹਾਂ, ਫਿਰ ਇਹਨਾਂ ਨੇ ਬਿਜਾਨੀ ਨਾ ਸਾਡੇ ਬਿਰਿਆਂਦ ਪਿੰਡਾਂ 'ਚ ਲੋਕ ਨੱਠਦੇ ਗਏ, ਮਾਰਦੇ ਗਏ, ਅੱਗ ਲਾਉਂਦੇ ਗਏ। ਫਿਰ ਉਸ ਇਹਨਾਂ ਨੇ ਫੂਕ ਵੇਲੇ ਦਿੱਤੇ। ਜਜ਼ਬਾਤ 'ਚ ਆ ਗਏ ਬੰਦੇ। ਹਾਂ, ਧੂਆਂ ਜੀ, ਅੰਦਾ ਖੁਦਾ ਦਿਆ। ਅਸੀਂ ਉਹ ਪਹਾੜ ਦੇ ਉੱਪਰ ਚੜ੍ਹ ਕੇ ਦੇਖੀਏ ਤਾਂ ਮੈਦਾਨ 'ਚ ਸਭ ਧੂਏ ਨਿਕਲਣਾ। ਉਹ ਯਾਨੀ ਪਿੰਡ ਬੇਗਨਾਹ ਲੋਕ ਵੀ ਫਿਰ ਬਹੁਤ ਮਾਰੇ ਇਹਨਾਂ ਨੇ। ਹਾਂ ਘਰਾਂ 'ਚ ਬੈਠੇ ਜਿਹੜੇ ਮਾਰਤੇ। ਹਾਂ, ਨੱਠ ਗਏ ਸੀ। ਕੋਈ ਬੁੱਢਾ ਠੇਲਾ ਰਹਿ ਗਿਆ। ਫਿਰ ਨੱਠ ਗਏ ਸੀ, ਨਾ ਬੁੱਢੀ ਨਾ ਬੰਦਾ ਲੱਭਦਾ ਨਹੀਂ ਸੀ ਪਿੰਡ 'ਚ ਕੋਈ। ਹੋਜੋ ਡਾਕਟਰ ਜੀ। ਠੀਕ ਆ ਜੀ, ਡਾਕਟਰ ਤਨਵੀਰ ਸਾਹਿਬ ਆ ਗਿਆ ਜੀ, ਮਾਸ਼ਾਅੱਲਾ। ਸੇ ਠੀਕ ਹੈ ਜੀ। ਠੀਕ ਹੈ, ਅੱਲਾ ਦਾ ਸ਼ੁਕਰ ਹੈ। ਤੇ ਉਹਦੇ ਬਾਅਦ ਫਿਰ ਅਸੀਂ ਉੱਠਣ ਦਾ ਸਾਡਾ ਇਹ ਸਭ ਹਰਿਆਣੇ ਸਗੇ ਰਾਣੇ ਸੀ, ਬਿਲਕੁਲ ਰਾਜਪੂਤ ਸਗੇ। ਰਾਜਪੂਤ ਸਗੇ ਇਹਨਾਂ ਦਾ। ਕਿਉਂਕਿ ਸਾਡੇ ਬੁੱਢਾ ਸਾਨਾ ਚੌਧਰੀ ਦੇ ਨਾਲ ਜਰਾਨਾ ਸਗਾ। ਠੀਕ ਹੈ। ਆਣਾ ਜਾਣਾ ਇਹਨਾਂ ਨੇ ਫਿਰ ਇਹ ਤੇ ਬਾਅਦ ਉਹਨਾਂ ਦਾ ਘੋੜੇ 'ਤੇ ਮੁੰਡਾ ਆਇਆ। ਹਾਂ, ਤੇ ਉਹਨੇ ਕਿਹਾ ਵੀ ਉੱਠ ਖੜੋ, ਬੰਦੇ ਰਾਤ ਨੂੰ ਇਹਨਾਂ ਦੇ ਫੌਜ ਆਣੀ ਹੈ, ਉਹਨੇ ਤਬਾਹੀ ਕਰ ਦੇਣੀ ਤੁਹਾਡੀ। ਅੱਛਾ, ਕੋਈ ਬੰਦਾ ਨਹੀਂ ਬਚਣਾ। ਹਾਂ ਹਾਂ। ਫਿਰ ਉਹਦੇ ਜਰੀਏ ਅਸੀਂ ਫਿਰ ਉਸ ਵੇਲੇ ਅਸੀਂ ਰਾਤੋਂ ਹੀ ਰਾਤ ਤੁਰ ਕੇ ਅਸੀਂ ਤਾਂ ਚਲ ਗਏ ਦੂਏ ਕੈਂਪ 'ਚ। ਹਾਂ, ਸਾਡੇ 40 ਵਾਲੇ ਸ਼ਰੀਕ ਜਿਹੜੇ ਸੀ ਇਹ ਚਲ ਗਏ ਹਰਿਆਣਾ ਕੈਂਪ 'ਚ। ਅੱਛਾ, ਕੋਈ ਮਤਲਬ ਜਿਹੜਾ ਜਿੱਧਰ ਨੂੰ ਤੁਰ ਪਿਆ ਫਿਰ ਜਿੱਧਰ ਨੂੰ ਫਿਰ ਨੱਠ ਗਿਆ। ਮਸਤੀ ਆਲ ਤੋਂ। ਹਾਂ, ਮਾਸੀ ਆਲ ਤੋਂ ਆਪਣੇ ਪਿੰਡਾਂ 'ਚੋਂ। ਹਾਂ, ਮਾਸੀ ਆਲ ਵੀ ਤੇ ਨੱਠ ਗਏ, ਚੱਕਾ ਵੀ ਨੱਠ ਗਏ। ਹਾਂ ਹਾਂ, ਉੱਠ ਖੜੋ ਜਿਹੜੇ ਰਹਿ ਗਏ ਹਾਂ। ਵੀ ਅਸੀਂ ਸਵੇਰੇ ਜਾਣਾ, ਉਹ ਨਹੀਂ ਆਏ, ਉਹ ਖਤਮ ਹੋ ਗਏ। ਫਿਰ ਸਵੇਰੇ ਹਮਲਾ ਹੋਇਆ ਉਹਨਾਂ ਤੇ। ਹਾਂ, ਹਮਲਾ ਹੋਇਆ ਅਗਲੇ ਦਿਨ। ਹਾਂ, ਅੱਛਾ, ਰਾਤ ਨੂੰ ਹੋ ਗਿਆ। ਉਹ ਜਿਹੜੇ ਸੀ ਨਾ ਉੱਥੇ ਰਹੇ ਸੀ, ਹਾਂ। ਸਾਰੇ ਮਾਰ ਦਿੱਤੇ ਇਹਨਾਂ ਨੇ। ਤੇ ਕਿੰਨੇ ਕਰਾ ਗਏ ਸੀ ਉਹਨਾਂ ਦੇ ਲੋਕ? ਵਿੱਚ ਇੱਕ ਉਹ ਵੀ ਮਰਿਆ ਸੀ ਕਟੌੜ ਦਾ ਮੰਦਾ ਨਹੀਂ ਸੀ, ਮੰਦੇ ਦਾ ਭਰਾ ਹੁੰਦਾ ਸੀ ਕਸੀਟਾ। ਅੱਛਾ, ਉਹ ਵੀ ਉੱਥੇ ਸੀ, ਉਹ ਵੀ ਮਾਰਿਆ। ਸਾਡੇ ਪਿੰਡ ਦੇ 3-4 ਨਹੀਂ ਇਹ ਖਟੌੜ ਵਾਲੇ ਤੇ ਕੁਝ ਲੋਕ ਦੁਬਾਰਾ ਆਪਣੇ ਪਿੰਡ ਚਲ ਗਏ ਸੀਗੇ ਰਾਤ ਨੂੰ। ਕੋਈ ਉਹ ਰਾਤ ਨੂੰ ਇਹੋ ਪਹਿਰਾ ਦੇਣ 4 ਬੰਦੇ। ਹਾਂ, 4 ਬੰਦੇ ਉਹ ਮਾਰੇ ਗਏ ਸੀ। ਉਹ ਮਾਰੇ ਗਏ ਸੀ। ਅੱਛਾ, ਤੇ ਇਹ ਫਿਰ ਜਿਹੜੇ ਨਹੀਂ ਮੈਂ ਪੁੱਛਣਾ ਚਾਹੁੰਦਾ ਵੀ ਮਸਤੀ ਵਾਲ ਜਦੋਂ ਸਾਰਾ ਵਾਕਿਆ ਹੋਇਆ, ਸਿੱਖਾਂ ਨੂੰ ਹਮਲਾ ਕੀਤਾ, 11-12 ਪਿੰਡ ਸਾੜੇ, ਉਸ ਤੋਂ ਫਿਰ ਬੰਦੇ ਬੈਠੇ ਵੀ ਰਹੇ ਇਹ ਕੰਮ ਕਰਕੇ ਉੱਥੇ ਕੁਝ ਲੋਕ? ਉਹ ਕੁਝ ਦੇਰ ਬੈਠੇ ਰਹੇ, ਹੁਣ ਨਹੀਂ ਕਿਸੇ ਵੀ ਆਣਾ ਵੀ ਹੁਣ। ਹਾਂ, ਲੇਕਿਨ ਹੁਣ ਉਹਨਾਂ ਨੇ ਫਿਰ ਉਹ ਬਣਾਇਆ, ਗਵਰਨਮੈਂਟ ਨਾਲ ਰਾਬਤਾ ਕੀਤਾ ਮਰੱਟਿਆਂ ਨਾਲ। ਹਾਂ ਹਾਂ, ਹਿੰਦੂ ਮਰੱਟੇ ਸੀ ਨਾ, ਗੋਰਖੇ ਮਰੱਟੇ। ਹਾਂ ਹਾਂ, ਉਹ ਮਰੱਟਿਆਂ ਦੀ ਫੌਜ ਫਿਰ ਆਈ, ਉਹ ਛੋਟੇ ਕੱਦ ਦੇ। ਹਾਂਜੀ, ਉਹ ਏਕਾ ਕਰ ਲਿਆ ਉਹਨਾਂ ਨੇ। ਹਾਂ, ਉਹਨਾਂ ਨੇ ਫਿਰ ਇਹ ਨੱਠ ਕੇ ਕੈਂਪ 'ਚ ਬਹਿ ਗਏ। ਹੂੰ। ਕੈਂਪ ਜਿਹੜੇ ਸੀ ਉਹਨਾਂ ਦੀ ਗਵਰਨਮੈਂਟ ਨੇ ਹਿਫਾਜ਼ਤ ਕਰਨੀ ਸੀ, ਉਹ ਕੈਂਪ 'ਚ ਕੋਈ ਨਹੀਂ ਸੀ ਮਾਰਦਾ। ਅੱਛਾ ਅੱਛਾ, ਕੈਂਪ ਦੇ ਬਾਹਰ ਜਿਹੜਾ ਸਭ ਮਾਰ ਦਿੰਦੇ ਸੀ। ਹਾਂ ਹਾਂ ਹਾਂ, ਹਾਂਜੀ, ਆ ਗਿਆ ਜੀ, ਉਹ ਵੀ ਸਾਡੀਆਂ ਗੱਲਾਂ ਸੁਣ। ਅੱਛਾ, ਤੇ ਫਿਰ ਅਗਲੇ ਦਿਨ ਫਿਰ ਮਸਤੀ ਵਾਲੇ ਵੀ ਉੱਠ ਪੈ ਸਕੇ ਜਾਂ ਉਹਨਾਂ ਦਾ? ਕਟੌੜ ਮਾਸੀਆ ਸਭ ਨੂੰ ਤਲਾਹ ਸਾਡੇ ਬੁੱਢੇ ਨੇ ਐਨ ਦੇਤੀ ਕਿ ਨੱਠ ਜਾਓ, ਹੁਣ ਆਪਣਾ ਬਿਲਾ ਕਰ ਲਓ। ਕੱਲ ਨੂੰ ਕਿਉਂ ਨਾ ਵੀ ਸਾਨੂੰ ਦੱਸਿਆ ਨਹੀਂ।
ਫਿਰ ਕੈਂਪ ਸਭ ਉੱਠ ਖੜੋਏ ਸੀ ਕੀ ਸੈਨਪੁਰ ਪਟਿਆੜੀ ਹਾਂ ਜੋ ਵੀ ਪਿੰਡ ਸਕੇ ਕਟੌੜ ਸਗਾ ਆਪਣੇ ਪਿੰਡ ਸਕੇ ਜਾਗਲਾ ਸਿਆਂ ਬਸੋਹਾਂ ਉਹ ਜਿੰਨੇ ਵੀ ਪਿੰਡ ਸਕੇ ਆਪਣੇ ਉਸੇ ਰਾਤ ਸਾਰੇ ਉੱਠ ਕੇ ਕੈਂਪ 'ਚ ਪਹੁੰਚ ਗਏ। ਤੇ ਤੁਹਾਡੇ ਪਿੰਡ 'ਚ ਕੋਈ ਪਿੱਛੇ ਬੰਦਾ ਜਿੱਦਾਂ ਹੁੰਦਾ ਰਹਿ ਪਿਆ ਹੋਵੇ ਮਰਜ਼ੀ ਨਾਲ ਜਾਂ ਐਵੇਂ ਇਦਾਂ ਤਾਂ ਨਹੀਂ ਹੋਇਆ ਕੋਈ? ਉਹ ਰਹਿ ਪਿਆ ਸੀ ਹਾਂ। ਕੀ ਨਾਂ ਸੀ ਉਹਦਾ? ਕੁਤਬਦੀਨ ਦਾ ਉਹਦਾ ਨਾਂ। ਕੁਤਬਦੀਨ ਰਹਿ ਪਿਆ। ਹਾਂ ਛੋਟੇ ਕੱਦ ਦਾ ਸੀ ਵਿਚਾਰਾ, ਗਰੀਬ ਜਿਹਾ ਬੰਦਾ ਸੀ। ਯਾਨੀ ਉਹ ਜਿਹੜੇ ਆਮ ਕੱਦ ਤੋਂ ਬਹੁਤੇ ਛੋਟੇ ਹੁੰਦੇ ਉਦਾਂ ਦਾ ਬੋਨਾ ਜਿੱਦਾਂ ਹੁੰਦੇ? ਨਹੀਂ ਬੋਨਾ ਨਹੀਂ ਸੀ ਉਦਾਂ ਛੋਟੇ ਤੇ ਇਕੱਲਾ ਹੀ ਰਹਿ ਪਿਆ ਸੀ ਜਾਂ ਜੀਆ ਜੰਤ ਵੀ ਉਹਦੇ ਨਾਲ? ਜੀਆ ਜੰਤ ਵੀ ਨਾਲ ਸੀ। ਅੱਛਾ ਉਹਦਾ ਕੋਈ ਪਤਾ ਫਿਰ ਬਾਅਦ ਚ ਪਤਾ ਕੈਂਪ 'ਚ ਸਾਨੂੰ ਲੱਗਿਆ ਸੀ ਕਿ ਮਾਰ ਦਿੱਤਾ ਉਹਨਾਂ ਨੇ ਜਿਹੜੇ ਬਾਅਦ ਚ ਕੋਈ ਆਏ? ਬਾਅਦ ਚ ਉਹ ਬ੍ਰਾਹਮਣ ਸੇ ਹਿੰਦੂ ਕੋਈ ਸਕੇ ਨਾ ਯਾਰ ਦੋਸਤ ਮਿਲਣ ਆਉਂਦੇ ਹੁੰਦੇ ਸਾਡੇ ਬੁੱਢਿਆਂ ਨੂੰ। ਹਾਂ ਉਹ ਦੱਸ ਜਾਂਦੇ ਸੀ ਆ ਕੇ। ਕੁਤਬਦੀਨ ਥਾਣੇ ਵਾਲਾ ਹਾਂ ਉਹ ਫਿਰ ਬਾਅਦ ਚ ਰਹਿ ਪਿਆ ਤੇ ਮਾਰ ਦਿੱਤਾ ਗਿਆ। ਹੁਣ ਪਤਾ ਨਹੀਂ ਉਹਦੇ ਨਿਆਣੇ ਵਿਚਾਰੇ ਬਚੇ ਕਿ ਨਹੀਂ ਬਚੇ ਹੈ? ਕੋਈ ਨਹੀਂ ਬਚੇ। ਇਹਦਾ ਚਲੋ ਪਤਾ ਲੱਗ ਜਾਣਾ ਵੀ ਉਹਦਾ ਕੋਈ ਜੀਵ ਬਚਿਆ ਸੀ ਕਿ ਨਹੀਂ ਸੀ ਬਚਿਆ। ਉਮੀਦ ਹੈ ਵੀ ਕੋਈ ਨਾ ਤਰਸ ਖਾਦਾ ਹੋਏਗਾ, ਸਾਰਿਆਂ ਨੂੰ ਨਾ ਮਾਰਿਆ ਹੋਏਗਾ। ਅੱਛਾ ਜਨਾਨੀਆਂ ਚੋਂ ਕੋਈ ਜਿੱਦਾਂ ਹੁੰਦਾ ਸਾਡੇ ਕੋਈ ਮਾਲੂਮਾਤ ਨਹੀਂ ਜਿਹੜੀ ਉਸੇ ਲਈ ਗਾਜ਼ੋਕਾਤ ਖੋ ਖਸ ਵੀ ਲੈਂਦੇ ਸੀ। ਬੜੇ ਅਮਨ ਮਾਨ ਨਾਲ ਆ ਗਏ ਸੀ। ਫਿਰ ਕੈਂਪ ਤੁਹਾਡਾ ਕਿੱਥੇ ਸੀਗਾ? ਸਾਡਾ ਕੈਂਪ ਸੀਗਾ ਦਸੂਹੇ ਕੈਂਪ ਲੱਗਾ। ਤਹਿਸੀਲ ਦਸੂਹਾ। ਇਹ ਬੜਾ ਕੈਂਪ ਹੋਣਾ ਵੱਡਾ? ਬਹੁਤ ਬੜਾ ਕੈਂਪ ਸੀ। ਉੱਥੇ ਤਾਂ ਨਹੀਂ ਨਾ ਅਵਾਨ ਸੀ? ਅਵਾਨ ਵੀ ਇੱਥੇ ਸੀ, ਗੁੱਜਰ ਵੀ ਇੱਥੇ। ਹਾਂ ਉਹ ਹੁਸ਼ਿਆਰਪੁਰ ਦੇ ਅਵਾਨਾਂ ਦੇ ਹਾਂ ਤਕੜੇ ਪਿੰਡ ਸੀ ਦਸੂਹੇ ਦੇ ਨਾ ਤਕੜੇ ਸ਼ਹਿਰ ਦੇ ਇਹ ਵੀ ਉੱਥੇ ਸੀ। ਅਫਜ਼ਲ ਸ਼ੇਖ ਮਸ਼ਹੂਰ ਸੀ। ਅੱਛਾ ਹਾਂ ਤੇ ਫਿਰ ਬਾਅਦ ਚ ਕੋਈ ਬੰਦਾ ਦੁਬਾਰਾ ਕਦੀ ਹਿੰਦੁਸਤਾਨ ਤੁਹਾਡੇ ਪਿੰਡ ਗਿਆ ਥਾਣੇ? ਕੋਈ ਇਤਲਾਹ ਆਈ ਹੋਵੇ ਦੇਖਣ ਗਿਆ ਹੋਵੇ ਆਪਣਾ ਪਿੰਡ? ਨਾ ਬਈ ਅਸੀਂ ਤਾਂ ਨਹੀਂ ਗਏ। ਅੱਛਾ ਹੁਣ ਸਾਡੇ ਬੁੜਿਆਂ ਨੇ ਕੋਈ ਗਿਆ। ਹੁਣ ਆਈਏ ਇੱਥੇ ਤੁਹਾਡੇ ਪਿੰਡ ਚ ਚਾਵਾ। ਹਾਂ ਚਾਵਾ। ਇਸ ਪਿੰਡ ਚੋਂ ਜਿਹੜੇ ਲੋਕ ਗਏ ਆ ਉਹ ਕਿਹੜੀ ਕੌਮ ਦੇ ਸੀਗੇ? ਸਿੱਖ ਤਾਂ ਸੀਗੇ ਜ਼ਿਆਦਾਤਰ। ਹਾਂ ਸਿੱਖ ਹੀ ਸੀ। ਤੇ ਕੋਈ ਸੁਣਿਆ ਹੋਵੇ ਕਦੀ ਕਿਹੜੇ ਸੀ ਕੌਮਾਂ ਕੀ ਸੀ ਜਿਵੇਂ ਹੁੰਦੇ ਜੱਟਾਂ ਦੀਆਂ ਕੌਮਾਂ ਹੁੰਦੀਆਂ ਕੋਈ ਢਿੱਲੋਂ? ਇਹਦਾ ਸਾਨੂੰ ਨਹੀਂ ਪਤਾ ਕਿ ਉਹ ਸਾਥੇ ਉਹ ਪਹਿਲੇ ਉੱਠ ਗਏ। ਨਾਮ ਪਤਾ ਉਹਨਾਂ ਦੇ ਕੋਈ ਮੋਹਤਬਰ ਬੰਦਿਆਂ ਦੇ? ਨਾ ਬਈ ਤੁਹਾਡਾ ਗੁਰਦੁਆਰੇ ਦੇਖਣ ਜਿਹੜੇ ਆਉਂਦੇ ਨੇ। ਗੁਰਦੁਆਰਾ ਦੇਖਣ ਆਏ ਕੋਈ ਬੰਦੇ? ਨਹੀਂ ਆਏ। ਮੈਂ ਨਾਲ ਘਰੇ ਨਹੀਂ ਰਿਹਾ। ਉਦਾਂ ਸੁਣਿਆ ਵੀ ਇਸ ਪਿੰਡ ਚ ਆ ਕੇ ਨਿਕਲ ਗਿਆ। ਮੈਂ ਘਰ ਨਹੀਂ ਵੜਿਆ ਮੁੜ ਕੇ। ਤੁਸੀਂ ਕਿੱਥੇ ਰਹੇ? ਮੈਂ ਪਹਿਲੇ ਤਾਂ ਸਿਵਲ 'ਚ ਰਿਹਾ। ਅੱਛਾ ਹੁਣ ਮੇਰੀ ਸਟੋਰੀ ਸੁਣ ਲਓ ਕਿ ਪਹਿਲੇ ਤਾਂ ਮੈਂ ਆ ਨਹਿਰ ਪਰ ਟੋਕਰੀ 1 ਮਹੀਨਾ ਬਾਹੀ ਬੇਲਦਾਰੀ ਵਗੈਰਾ। ਹਾਂ ਕਿਉਂਕਿ ਬੁੱਢੇ ਮਰ ਗਏ ਸੀ, ਭਰਾ ਛੋਟੇ ਦੇ ਭੈਣਾਂ ਸੀ, ਭਤੀਜੀਆਂ ਸੀ। ਸਾਨਾ ਗੁਲਜ਼ਾਰ ਹੋ ਰਹੀ ਯਤੀਮ ਹੋ ਗਏ ਸੀ। ਤੇ ਇਹ ਫਿਰ ਇੱਕ ਟੋਕਰੀ ਤੇ ਬਾਈ ਉੱਤੇ ਇਹ ਦਿੰਦੇ ਸਾਨੂੰ 10 ਆਨੇ ਕਤਾਨ ਦੇ। ਕਤਾਨ ਹੁੰਦੀ ਸੀ 100 ਮਣ ਮਿੱਟੀ। ਉਹ ਮੈਂ ਕੋਈ ਰੁਪਈਆ 1.5 ਮੈਨੂੰ ਦਿਹਾੜੀ ਲੱਭਦੀ ਸੀ। ਠੀਕ ਹੈ। ਸਵੇਰ ਤੇ ਸ਼ਾਮ ਦੇ ਟੋਕਰੀ ਮੈਂ ਢੋਕ ਉਹਦੇ ਪਰ ਸਿੱਟਣੀ ਪਟੜੀ ਪਰ। ਅੱਛਾ ਫਿਰ ਪਾਣੀ ਆ ਗਿਆ। ਫਿਰ ਅਸੀਂ ਬੀਜ ਲਏ ਜੀ। ਉਹਦਾ ਬੜਾ ਲੰਬਾ ਸਾਡਾ ਸਿਲਸਿਲਾ ਹੋਇਆ ਸੀ। ਉਹ ਫਿਰ ਅਸੀਂ ਕਣਕ ਬੀਜੀ, ਕਣਕ ਵੱਢੀ, ਜ਼ਮੀਨ ਆਪਣੀ ਪੈ ਗਈ, ਕਣਕ ਵਾਹਵਾ ਹੋ ਗਈ ਸੀ, ਵੇਚ ਲਈ, ਜੇ ਉਹ ਕਰ ਲਿਆ। ਮੈਂ ਫਿਰ ਲਾਹੌਰ ਚਲਾ ਗਿਆ। ਫਿਰ ਮੈਂ 10 ਰੁਪਏ ਦੀ ਨੌਕਰੀ ਹੋ ਗਿਆ। ਫਿਰ ਜ਼ਿਆਦਾ ਤੁਸੀਂ ਬਾਹਰ ਨੌਕਰੀ ਕੀਤੀ ਹੈ? ਅੱਛਾ ਇਹ ਦੱਸੋ ਤੁਹਾਡੇ ਥਾਣੇ ਵਾਲੇ ਜਿਹੜੇ ਥਾਣੀਏ ਆ ਇਹ ਕਿੱਥੇ ਕਿੱਥੇ ਬੈਠੇ ਹੁਣ? ਇਹ ਤਾਂ ਬਹੁਤ ਪਿੰਡਾਂ 'ਚ ਬੈਠੇ। ਕੋਈ ਜਿਹੜੇ ਯਾਦ ਆ ਚਲੋ ਦੱਸ ਦਿਓ। ਇਹ ਤਾਂ ਝੰਗ 'ਚ ਵੀ ਬੈਠੇ ਆ। ਝੰਗ ਕਿੱਥੇ ਕਰਕੇ? ਇਹ ਖੁਸ਼ਕਪੁਰਾ ਪਿੰਡ ਹੈਗਾ ਇਹਦੇ ਨਾਲ, ਆਕਲਪੁਰ ਦੇ ਨਾਲ। ਉੱਥੇ ਵੀ ਬੈਠੇ ਆ। ਅੱਛਾ ਤੇ ਜਿਹੜੀ ਹੈਗੀ ਆ ਪੀਰ ਮਹਲ। ਅੱਛਾ ਇੱਥੇ ਵੀ ਬੈਠੇ ਆ। ਕਿਹੜੇ ਚੱਕ? ਸਮੁੰਦਰੀ 'ਚ ਵੀ ਬੈਠੇ। ਪੀਰ ਮਹਲ ਬੈਠੇ ਤੇ 27 ਚੱਕ 'ਚ। 27 ਹੈਗਾ। ਉੱਥੇ ਸੈਂਚੀਏ ਵੀ ਬੈਠੇ। ਹਾਂ ਅੱਛਾ ਜੀ। ਤੇ ਹੋਰ ਕਿੱਥੇ ਜੀ? ਹੋਰ ਫਿਰ 40 140 ਸਰਦਾਰਗੜ੍ਹ ਕੋਟ ਬੈਠੇ ਹੈ। ਰਿਜਕੋਟ ਥਾਣੇ ਪਿੰਡ ਬੈਠੇ ਹੈ। ਅੱਛਾ ਹਾਂ ਤੇ ਬਹੁਤ ਖਿਲਰੇ। ਇਹ 40 ਸਮੁੰਦਰੀ ਦੇ ਨਾਲ ਸਰਦਾਰਗੜ੍ਹ ਬੋਰਡਿੰਗ ਸਾਰਾ ਥਾਣੇ ਵਾਲਿਆਂ ਦਾ ਭਰਿਆ ਆ। ਅੱਛਾ ਬੋਰਡਿੰਗ। ਹਾਂ ਬੋਰਡਿੰਗ ਦੇ ਜਿੰਨੇ ਵੀ ਸ਼ਹਿਰ ਦੇ ਵਿੱਚ ਹੀ ਆ ਗਿਆ। ਹਾਂ ਅੱਛਾ ਇੱਥੇ ਵੀ ਬੈਠੇ ਆ। ਲੋ ਜੀ ਬੜੀ ਮੁਫੀਦ ਗੱਲਬਾਤ ਹੋਈ ਤੁਹਾਡੇ ਨਾਲ। ਫਿਰ ਤੁਸੀਂ ਗੁਰਦੁਆਰੇ ਜਾ ਕੇ ਬੈਠੇ ਇੱਥੇ? ਹਾਂ ਅਸੀਂ ਗੁਰਦੁਆਰੇ ਬੈਠੇ। ਬੋਲੇ ਹੋਰ ਕੋਈ ਗੁਰਦੁਆਰਾ ਕਿੱਦਾਂ ਦਾ ਸੀ ਗੁਰਦੁਆਰਾ? ਅੰਦਰੋਂ ਇਹਦੇ ਕੋਈ ਬਾਹਰ ਪੱਕੀ ਇੱਟ ਸੀ, ਅੰਦਰ ਹੀ ਕੱਚੀ ਇੱਟ ਸੀ ਲੱਗੀ। ਅੱਛਾ ਛੋਟੀ ਇੱਟ ਸੀ? ਬੜੀਆਂ ਬੜੀ ਇੱਟ ਸੀ। ਅੱਛਾ ਬਹੁਤ ਬੜੀ। ਕਿੰਨੇ ਕਮਰੇ ਸੀ ਵਿੱਚ? ਕਮਰੇ ਸਕੇ ਇੱਕ ਕਮਰਾ ਦਾ ਸਾਡੇ ਕੋਲ ਤਾਂ ਠੇਕੇਦਾਰੀ ਕੋਈ ਇੱਕ ਤਾਂ ਇੱਕ ਜਗ੍ਹਾ ਸਾਡੇ ਬੁੱਢੇ ਕੋਲ, ਇੱਕ ਸ਼ੇਰੇ ਕੋਲ 2 ਤਾਂ
ਇੱਕ ਚਾਚੇ ਫਜ਼ਲੇ ਕੋਲ 3 ਕਮਰੇ ਸੀ ਇਹਨਾਂ ਦੇ। ਤੇ ਅੰਦਰ ਕੋਈ ਤਸਵੀਰਾਂ ਕੋਈ ਗੁਰੂ ਨਾਨਕ ਸਾਹਿਬ ਦੀਆਂ ਇਸ ਤਰ੍ਹਾਂ ਬਣਾਈਆਂ ਜਾਂ ਸਿੱਖਾਂ ਦੀਆਂ ਫੋਟੋ। ਅੱਛਾ ਹਾਂ। ਨਹੀਂ ਬਾਬੇ ਗੁਰੂ ਨਾਨਕ ਦੀ ਫੋਟੋ ਪਛਾਣ ਨਹੀਂ ਲੈਂਦੇ ਤੁਸੀਂ? ਉਹ ਸਾਡੇ ਬਾਬਿਆਂ ਤਰ੍ਹਾਂ ਜਿੱਦਾਂ ਉਹ ਬਾਹਰ ਸੀ ਲੱਗੀ ਗੇਟ ਦੇ ਨਾ, ਗੇਟ ਸੀ ਨਾ, ਗੇਟ ਦੇ ਅੱਗੇ ਬਾਹਰ ਗੁਰਮੁਖੀ ਵਗੈਰਾ ਲਿਖੀ ਹੋਈ ਸੀ। ਹਾਂ ਗੁਰਮੁਖੀ ਲਿਖੀ ਹੋਈ। ਇਹ ਹੁਣ ਤੱਕ ਰਿਹਾ ਗੁਰਦੁਆਰਾ? ਕਦੋਂ ਆ ਕੇ ਤੁਸੀਂ ਇਹ ਫਿਰ ਨਵੇਂ ਮਕਾਨ ਬਣਾਏ? ਅਸੀਂ ਕਾਫੀ ਦੇਰ ਬਾਅਦ ਬਣਾਏ। ਫਿਰ ਅਸੀਂ ਕੋਈ ਪੈਸੇ ਪੂਸੇ ਹੱਥ ਜਾ ਕੇ ਫਿਰ ਬਾਹਰ ਨਿਕਲੇ ਆ। ਮੈਂ ਇਹ ਸਾਰਾ ਮੁੱਲ ਹੀ ਲਿਆ ਆ ਜਿਹੜਾ ਮੁੱਲ ਲਿਆ। ਅਸੀਂ ਇਹ ਦੇਖਦੇ ਰਹੇ, ਕਾਫੀ ਦੇਰ ਤੱਕ ਦੇਖਦੇ ਰਹੇ ਹਾਂ ਇਹਨੂੰ, ਗੁਰਦੁਆਰੇ ਨੂੰ। ਠੀਕ ਆ ਜੀ, ਲਓ ਜੀ, ਫਿਰ ਬਹੁਤ ਮਿਹਰਬਾਨੀ ਤੁਹਾਡੀ, ਬੜੀਆਂ ਮੁਫੀਦ ਗੱਲਾਂ ਤੁਹਾਡੇ ਨਾਲ ਹੋਈਆਂ। ਜਿੰਦੇ ਵਸਦੇ ਰਹੋ, ਅੱਲਾ ਖੁਸ਼ ਰੱਖੇ ਤੁਹਾਨੂੰ।